ਇਹਦਾ ਹਾਲ ਕੋਈ ਦੱਸੋ। ਮੈਂ ਤਾਂ ਹੁਣ ਪਾਣੀ ਵੀ ਨਾਲ ਰੱਖ। ਜਿਹੜਾ ਬੰਦਾ ਪਾਕਿਸਤਾਨ ਦਾ ਬੁਰਾ ਸੋਚ ਰਿਹਾ, ਅੱਲਾ ਉਹਦਾ ਬੇੜਾ ਗਰਕ ਕਰੇ। ਉਹ ਕੋਈ ਵੀ ਹੈ, ਉਹ ਮਰੀਮ ਹੈ, ਨਵਾਜ਼ ਸ਼ਰੀਫ ਹੈ, ਇਮਰਾਨ ਖਾਨ ਹੈ, ਮੈਂ, ਤੁਸੀਂ ਹੋ। ਜੇ ਹੋਰ ਜ਼ਿਆਦਾ ਉਹ ਡਰ ਜਾਏ ਨਾ ਤੇ ਉਹ ਮੂੰਹ ਚੋਂ ਨਹੀਂ ਕੱਢਦਾ, ਉਹ ਦਿਲ 'ਚ ਗਾਲਾਂ ਕੱਢ ਲੈਂਦਾ। ਉਹਨਾਂ ਨੂੰ ਉਹ ਜਿਹੜੇ ਕਾਨੂੰਨ ਬਣਾ ਰਹੇ ਨੇ ਘੂਰਨ ਵਾਲੇ, ਉਹਦੇ ਤੋਂ ਫੁਰਸਤ ਨਹੀਂ ਮਿਲ ਰਹੀ। ਉਧਰ ਕਿੱਧਰ ਜਾਣਾ ਉਹਨਾਂ? ਉਹ ਅੰਗਰੇਜ਼ੀ 'ਚ ਕਹਿੰਦੇ ਨੇ ਬਾਸਟਰਡ। अस्सलामु अलैकुम जी आया ਨੂੰ ਪੰਜਾਬੀ ਤਬਸਰੇ ਦੇ ਵਿੱਚ। ਤੇ ਸ਼ੁਰੂ ਕਰਨੇ ਅੱਲਾ ਦਾ ਨਾਮ ਲੈ ਕੇ। ਅੱਜ ਦਾ ਸਾਡਾ ਟਾਪਿਕ ਹੈ ਜਿਹੜਾ ਅੰਮੀ ਨੇ ਨਵਾਂ ਕਾਨੂੰਨ ਪਾਸ ਕੀਤਾ। ਉਹਦੇ ਤੇ ਉਹਨਾਂ ਨੇ ਇਹ ਆਰਡਰ ਕੀਤਾ ਕਿ ਜਿਹੜਾ ਬੰਦਾ ਆਪਣੀ ਬੀਵੀ ਨੂੰ ਘੂਰ ਕੇ ਵੇਖੇਗਾ ਉਹਦੇ ਤੇ ਪਰਚਾ ਹੋਏਗਾ। ਇਹਦੇ ਵਾਸਤੇ ਸਾਡੇ ਨਾਲ ਮੌਜੂਦ ਨੇ ਅੱਜ ਭਾਈ ਨਸੀਮ ਸਾਹਿਬ। ਇਹਨਾਂ ਨੂੰ ਪੁੱਛ ਰਿਹਾ ਕਿ ਇਹ ਕੀ ਆਪਣੀ ਰਾਏ ਰੱਖਦੇ ਨੇ, ਇਸ ਬਾਰੇ ਵਿੱਚ ਕੀ ਤਬਸਰਾ ਕਰਦੇ ਨੇ। ਜੀ अस्सलाम वालेकुम नसीम भाई। जी वालेकुम अस्सलाम रहमतुल्लाहि व बरकातहू। सर रोशनी पाओ अम्मी ਦੇ ਖਿਆਲਾਤ ਤੇ। नहीं जी ये कानून बनया जी मेरी नज़र च तो नहीं गुजरिया, मैं हुण लभांगा ਉਹਨੂੰ। ਇਹ ਬਹੁਤ ਗਲਤ ਕਾਨੂੰਨ ਹੈ। ਤੁਸੀਂ ਆਪਣੀ ਬੀਵੀ ਨੂੰ ਜੇ ਵੇਖ ਲਿਆ ਤੇ ਕੀ ਜੁਰਮ ਕਰਤਾ ਹੈ। ਇਹ ਤਾਂ ਕਿਸੇ ਦੀ ਬੀਵੀ ਦੇ ਵੇਖਣੇ ਤੇ ਜੋ ਹੁੰਦਾ ਨਾ ਤੇ ਫਿਰ ਇਹ ਮੇਕ ਸੈਂਸ, ਅੱਛੀ ਗੱਲ ਸੀ। ਲੇਕਿਨ ਇਹ ਆਪਣੀ ਬੀਵੀ ਨੂੰ ਵੇਖਣੇ ਤੇ ਕਾਨੂੰਨ ਬਣ ਗਿਆ ਕਿ ਤੁਸੀਂ ਉਹਨੂੰ ਘੂਰ ਕੇ ਨਹੀਂ ਵੇਖ ਸਕਦੇ। ਥੋੜੀ ਗੁੱਸੇ ਵਾਲੀ ਨਜ਼ਰ ਨਾਲ ਵਾਟਸ ਅ ਬਿਗ ਡੀਲ ਅਬਾਊਟ ਇਟ। ਤੁਸੀਂ ਮਤਲਬ ਹੁਣ ਕੀ ਹੈ ਕਿ ਮਰਦ ਹੈ ਉਹਦਾ ਖਾਵੰਦ ਹੈ ਜਾਂ ਉਹਦਾ ਕੀ ਹੈ? ਮਰਦ ਤਾਂ ਮਜਾਜੀ ਖੁਦਾ ਹੁੰਦਾ ਹੈ। ਤੇ ਇਹ ਤੁਸੀਂ ਮਾਰੋ ਨਹੀਂ, ਉਹਦੇ ਨਾਲ ਬਦਤਮੀਜ਼ੀ ਨਾ ਕਰੋ, ਗਾਹ ਗਲੋਚ ਨਾ ਕਰੋ, ਲੇਕਿਨ ਇਤਨਾ ਵੀ ਨਹੀਂ ਹੋਣਾ ਚਾਹੀਦਾ। ਮਰਦ ਨੂੰ ਇਤਨਾ ਨਾ ਕੋਈ ਉਹ ਕਰੋ, ਮੈਂ ਕੋਈ ਲਫ਼ਜ਼ ਐਸਾ ਇਸਤੇਮਾਲ ਨਹੀਂ ਕਰਨਾ ਚਾਹੁੰਦਾ ਕਿ ਇਤਨਾ ਉਹਨੂੰ ਖੋਤਾ ਨਾ ਬਣਾਓ। ਖੋਤਾ ਖਾ ਤਾਂ ਰਹੇ ਨੇ, ਖੋਤਾ ਹੀ ਬਣਾ ਦਿਓਗੇ ਤੁਸੀਂ ਇਹ ਕਾਨੂੰਨ ਐਸੇ ਪਾਸ ਕਰ ਕਰਕੇ। ਨਹੀਂ ਸਰ, ਖੋਤਾ ਜਿਹੜਾ ਖੋਤਾ ਇਸ ਤਰ੍ਹਾਂ ਨਹੀਂ ਹੁੰਦਾ। ਖੋਤਾ ਤੇ ਆਕੜ ਜੇ ਤੇ ਪਤਾ ਨਹੀਂ ਕੀ ਕਰਦਾ, ਉਹ ਥੱਲੇ ਬਹਿ ਕੇ ਉਠਾਲਿਆ ਨਹੀਂ ਜਾਂਦਾ। ਉਹਦੇ ਤੇ ਇਤਨੀ ਆਕੜ ਹੈ। ਗੱਲ ਇਹ ਕਿ ਹੁਣ ਮੇਰਾ ਜਿਹੜਾ ਪੁਆਇੰਟ ਹੈ, ਜੀ ਸਰ, ਇੱਕ ਅੰਮੀ ਤੇ 4 ਉਹਦੇ ਨਾਲ ਮਾਸੀਆਂ, ਠੀਕ ਹੈ। ਇਹਨਾਂ ਸਾਰੀਆਂ ਨੂੰ ਵੇਖ ਲਓ, ਇਹ ਡਿਵੋਰਸ ਨੇ। ਇਹਨਾਂ ਦੀਆਂ 3-3 4-4 ਡਿਵੋਰਸ ਨੇ। ਅਗਰ ਇਹ ਐਡੀਆਂ ਹੀ ਅੱਛੀਆਂ ਹੁੰਦੀਆਂ ਤੇ ਕਿਆ ਡਿਵੋਰਸ ਹੁੰਦੀ? ਕਮ ਅਜ਼ ਕਮ ਇਤਨਾ ਤਾਂ ਹੋਣਾ ਚਾਹੀਦਾ ਨਾ, ਜਿਹੜਾ ਬੰਦਾ ਕਾਨੂੰਨ ਬਣਾ ਰਿਹਾ ਉਹ ਇਸ ਕਾਬਲ ਹੋਏ ਕਿ ਉਹ ਕਾਨੂੰਨ ਬਣਾ ਰਿਹਾ ਹੈ। ਜਿਹੜੀ ਚੀਜ਼ ਤੇ ਕਾਨੂੰਨ ਬਣਨਾ ਚਾਹੀਦਾ, ਉਹਦੇ ਤੇ ਕੰਮ ਹੋਣਾ ਚਾਹੀਦਾ, ਉਹ ਨਹੀਂ ਹੋ ਰਿਹਾ। ਇਹ ਕੋਈ ਵੱਖਰੀ ਧੋ ਕੇ ਹੱਥ ਤੇ ਪੈ ਗਈਆਂ ਨੇ ਸਾਡੇ ਮਗਰ। ਹੁਣ ਪਤਾ ਨਹੀਂ ਨਾ ਸਾਡੇ ਵਿੱਚ ਕੱਢਣਾ ਕੀ ਹੈ। ਜਿਹੜੀ ਬੀਵੀ ਸਾਡੇ ਤਾਂ ਸਿੰਪਲ ਜਿਹਾ ਇੱਕ ਪੰਜਾਬੀਆਂ ਦਾ ਕਲਚਰ ਹੈ, ਬੀਵੀ ਆਖੇ ਨਾ ਲੱਗੇ 4 ਦਿਹਾੜੇ, ਜੇ ਉਹਨੇ ਇੱਕ ਵਾਰੀ ਪਰਚਾ ਕਰਾਇਆ ਤੇ ਅਗਲੇ ਨਾਲ ਹੀ ਘਰ ਆਉਣਾ, ਉਹ ਫਰਕ ਹੋ ਜਾਣੀ ਹੈ। ਬਿਲਕੁਲ। ਕਿਆ ਇਹ ਚਾਹੁੰਦੀਆਂ ਨੇ ਕਿ ਸਾਰੀਆਂ ਸਾਡੇ ਆ ਰਵਣ, 4-4 ਵਿਆਹ ਕਰਨ, ਜਾਂ ਚਾਹੁੰਦੀਆਂ ਕੀ ਨੇ? ਜੀ ਅੱਲਾ ਮਾਫੀਕ ਵੀ ਕਰਨਾ ਅੱਜ ਕੱਲ੍ਹ ਦੇ ਦੌਰ 'ਚ ਬਹੁਤ ਮੁਸ਼ਕਿਲ ਹੈ। ਇਹ ਤੁਸੀਂ ਉਹਨਾਂ ਗਰੀਬ ਮਾਂ ਬਾਪ ਕੋਲੋਂ ਪੁੱਛੋ ਜਾਂ ਜਿਨ੍ਹਾਂ ਦੇ ਦਿਲ ਦੇ ਟੋਟੇ ਹੁੰਦੇ ਨੇ, ਬੱਚੀਆਂ ਉਹਨਾਂ ਦਾ ਇਤਨੇ ਚਾਅ ਨਾਲ ਪਿਆਰ ਮੁਹੱਬਤ ਨਾਲ ਸ਼ਾਦੀ ਹੁੰਦੀ ਹੈ, ਖੁਦਾ ਨਾ ਖਾਸਤਾ ਉਹ ਆਪਣੇ ਘਰ ਖੁਸ਼ ਨਾ ਹੋਣ ਜਾਂ ਅਲਹਿਦੀ ਹੋ ਜਾਏ ਤੇ ਉਹਨਾਂ ਦੀ ਕਿਆਮਤ ਟੁੱਟ ਪੈਂਦੀ ਹੈ। ਤੇ ਪਹਿਲੇ ਹੀ ਸਾਡੀਆਂ ਉਹ ਧੀਆਂ ਨੇ, ਜੀ ਭੈਣਾਂ ਨੇ, ਜੀ, ਠੀਕ ਹੈ। ਅਸੀਂ ਉਹਨਾਂ ਦੇ ਬਾਰੇ ਗੱਲ ਨਹੀਂ ਕਰ ਰਹੇ, ਮੈਂ ਇਹਨਾਂ ਦੇ ਟੋਲੇ ਦੇ ਬਾਰੇ 'ਚ ਕਰ ਰਿਹਾ। ਮੇਰਾ ਇੱਕ ਤੁਹਾਨੂੰ ਕੁਐਸਚਨ ਮੈਂ ਪੁੱਛਣਾ ਚਾਹੁੰਦਾ ਜੀ। ਕਿ ਦੇਖੋ ਪੂਰੀ ਦੁਨੀਆ ਦੇ ਵਿੱਚ, ਸਪੈਸ਼ਲੀ ਅਸੀਂ ਤਾਂ ਅਮਰੀਕਾ 'ਚ ਰਹਿੰਦੇ ਹਾਂ, ਤੇ ਜੀ ਤੁਹਾਡੇ ਜਿਹੜੇ ਕਾਨੂੰਨਦਾਨ ਨੇ, ਜਿਹਨਾਂ ਲਾ ਮੇਕਰ ਕਿਹਾ ਜਾਂਦਾ ਹੈ, ਜੀ ਕੋਈ ਪੇਸ਼ੇ ਦੇ ਨਾਲ ਵਕੀਲ ਹੈ, ਕੋਈ ਡਾਕਟਰ, ਕੋਈ ਹਾਈ ਲੈਵਲ ਦੇ ਪੜ੍ਹੇ ਲਿਖੇ ਹੁੰਦੇ ਨੇ। ਹੁਣ ਤੁਹਾਡੇ ਜਿਤਨੇ ਵੀ ਬੰਦੇ ਇਲੈਕਸ਼ਨ ਦੇ ਵਿੱਚ ਸਿਲੈਕਟ ਹੋ ਕੇ ਆਉਂਦੇ ਨੇ, ਬੇਸਿਕਲੀ ਦੇ ਆਰ ਨਾਟ ਇਲੈਕਟਿਡ, ਦੇ ਆਰ ਸਿਲੈਕਟਿਡ, ਠੀਕ ਹੈ ਨਾ, ਜੀ ਚੁਣੇ ਜਾਂਦੇ ਨੇ ਬੰਦੇ। ਸਪੈਸ਼ਲੀ ਇਹ 2008 ਦੇ 8 ਫਰਵਰੀ 2024 ਜੀ। 'ਚ ਮੈਂ ਪਾਕਿਸਤਾਨ ਜਿਸ ਤਰ੍ਹਾਂ ਮੈਂ ਆਪਣੀ ਅੱਖਾਂ ਨਾਲ ਬਹੁਤ ਕੁਝ ਵੇਖ ਕੇ ਆਇਆ, ਬਹੁਤ ਕੁਝ ਸੁਣਿਆ ਹੈ, ਔਰ ਠੀਕ ਬਹੁਤ ਹੈ। ਕੁਝ ਲੋਕਾਂ ਨੇ ਜਿਨ੍ਹਾਂ ਨੇ ਕੀਤਾ ਉਹਨੇ ਖੁਦ ਦੱਸਿਆ ਕਿ ਅਸੀਂ ਕੀ ਕੀਤਾ ਹੈ, ਕੌਣ ਜੀ। ਕਿਸ ਨੇ ਕਿਹਨੂੰ ਜਿਤਾਇਆ ਹੈ, ਠੀਕ ਹੈ ਨਾ। ਤੇ ਇਸ ਜਿਹੜੇ ਸਿਲੈਕਟ ਹੋ ਕੇ ਆਏ ਨੇ, ਇਹ ਇਸ ਕਾਬਲ ਆਪਣੇ ਆਪ ਨੂੰ ਬਣਾਉਣ ਪਹਿਲੋਂ ਕਿ ਜਿਹੜੇ ਕਾਨੂੰਨ ਬਣਾ ਰਹੇ ਨੇ, ਇਹ ਸੈਂਸ ਬਣਨੀ ਚਾਹੀਦੀ ਹੈ। ਜੇ ਹੁਣ ਇਹ ਬੀਵੀ ਨੂੰ ਤੁਸੀਂ ਵੇਖ ਲਿਆ, ਆਪਣੀ ਬੀਵੀ ਨੂੰ ਹੀ, ਤੇ ਪਰਚਾ ਅਗਰ ਤੁਸੀਂ ਕਿਸੇ ਨੇ ਬੀਵੀ ਨੂੰ ਵੇਖਦੇ ਰਹੋ ਤਾਂ ਉਹਦੇ ਤੇ ਫਿਰ ਕੁਝ ਨਹੀਂ ਹੈ। ਨਹੀਂ, ਉਹਦੇ ਤੇ ਕੁਝ ਨਹੀਂ ਹੈ। ਉਹਦੀ ਵਜ੍ਹਾ ਹੈ, ਫਿਰ ਤੁਸੀਂ ਚੰਗੇ, ਉਹਦੀ ਵਜ੍ਹਾ ਹੈ। ਮੈਂ ਤੁਹਾਨੂੰ ਦੱਸ ਦੇਣਾ ਔਨ ਲਾਈਟਰ ਨੋਟ। ਦੇਖੋ, ਅੱਗੇ ਕਹਿੰਦੇ ਸੀ ਜੀ ਇਹ ਫਲਾਣਾ ਜਿਹੜਾ ਫਲਾਣੇ ਜਰਨਲ ਦੀ ਪੈਦਾਵਾਰ ਹੈ, ਫਲਾਣਾ ਫਲਾਣੇ ਜਰਨਲ ਦੀ ਪੈਦਾਵਾਰ ਹੈ। ਇਹ ਜਰਨਲ ਦੀ ਪੈਦਾਵਾਰ ਤੇ ਹੈ ਨੇ,
ਲੇਕਿਨ ਇਹ ਸਾਰੇ 47 ਵਾਲੇ ਨੇ ਹੈ ਹੀ ਰਾਮ ਦੇ ਨੇ। ਇਹ ਹੁਣ ਜਰਨਲ ਨੇ ਆਪਣੇ ਨਾਂ ਨਹੀਂ ਲਵਾਏ, ਉਹਨੇ ਕਿਹਾ ਜੀ ਜਿਤਨੇ ਨੇ ਸਾਰੇ 47 ਦੀ ਪੈਦਾਵਾਰ ਕਰੋ। ਉਹ ਅੰਗਰੇਜ਼ੀ ਚ ਕਹਿੰਦੇ ਨੇ ਬਾਸਟਰਡ। ਹੁਣ ਇਹਨਾਂ ਨੂੰ ਕੀ ਕਹਿਣਾ, ਇਹ ਹੁਣ ਅੰਮੀ ਦੱਸੇਗੀ। नहीं इतने हार्श भी ਨਹੀਂ ਸੌਰੀ ਮੇਰੀ देखिए ਜਿਹਨੂੰ देखो ਜਿਹੜਾ 47 ਤੇ ਆਇਆ, ਜਿਹੜਾ 47 ਤੇ ਆਇਆ, ਮੈਂ ਉਹਦੀ ਇੰਨਾ ਹੀ ਲਫ਼ਜ਼ਾਂ ਚ ਤਾਰੀਫ ਕਰਾਂਗਾ। खुद ਫਾਂਸੀ ਲਾ ਦੇਣ, ਕੀ ਕਰਨਗੇ? ਖੁਦ ਹੀ ਪਤਾ ਹੈ ਉਹ ਉਹਨਾਂ ਨੂੰ। ਔਰ ਮੈਂ ਤੁਹਾਨੂੰ ਦੱਸਾਂ, ਫਿਰ ਮੈਂ ਹੁਣੀ ਹੋ ਕੇ ਆਇਆ ਪਾਕਿਸਤਾਨ 2025 ਦੇ ਅਕਤੂਬਰ 'ਚ ਵਾਪਸ ਆਇਆ। ਉਹ ਜਿਹੜੇ ਜਿੱਤ ਕੇ ਆਏ ਨੇ ਨਾ, ਜਿਸ ਤਰ੍ਹਾਂ ਵੀ ਜਿੱਤ ਕੇ ਆਏ ਨੇ, 45 ਵਾਲੇ 47 ਵਾਲੇ ਨੇ, ਉਹ ਜਨਾਬ ਮੁਹਤਰਮ ਉਹਨਾਂ ਦੇ ਹੱਥ 'ਚ ਕੁਛ ਹੈ ਨਹੀਂ ਜੇ। ਉਹ ਖੁਦ ਪਰੇਸ਼ਾਨ ਤੇ ਰੋ ਰਹੇ ਨੇ। ਸਾਰੇ ਰਿਜ਼ਾਈਨ ਕਰ ਦੇਣ। ਇਟਸ ਵੈਰੀ ਸਿੰਪਲ। ਜਿਹੜਾ ਬੰਦਾ ਕਹਿੰਦਾ ਜੀ ਮੇਰੇ ਹੱਥ ਵਸ ਕੋਈ ਨਹੀਂ, ਉਹਨੂੰ ਰਿਜ਼ਾਈਨ ਕਰਨਾ ਚਾਹੀਦਾ। ਕਰਨਾ ਚਾਹੀਦਾ, ਇਸ 'ਚ ਕੋਈ ਸ਼ੱਕ ਨਹੀਂ ਹੈ। ਠੀਕ ਹੈ। ਅਗਰ ਕੱਲ ਨੂੰ ਇਹ ਹਕੂਮਤ ਕਹਿੰਦੀ ਹੈ, ਬੰਦੇ ਤੇ ਕਹਿੰਦੇ ਨੇ ਜੀ ਫੌਜ ਕਰਵਾ ਰਹੀ ਹੈ, ਮੈਂ ਨਹੀਂ ਮੰਨਦਾ। ਅਗਰ ਇਹ ਹਕੂਮਤ ਕੱਲ ਨੂੰ ਆ ਕੇ ਰੌਲਾ ਪਾਏਗੀ ਕਿ ਸਾਡੇ ਹੱਥ ਵਸ ਕੋਈ ਨਹੀਂ ਸੀ, ਤਾਂ ਤੁਸੀਂ ਉੱਥੇ ਬਹਿ ਕੇ ਤਨਖਾਹਾਂ ਕਿਉਂ ਲੈ ਰਹੇ ਹੋ, TADA ਕਿਉਂ ਲੈ ਰਹੇ ਹੋ, ਸਾਨੂੰ ਜਿਹੜਾ ਆਵਾਮ ਨੂੰ ਟੈਕਸ ਦੇ ਥੁੱਕ ਲਾ ਰਹੇ ਹੋ, ਉਹ ਕਿਉਂ ਲਾ ਰਹੇ ਹੋ? ਇਹ ਕਾਨੂੰਨ ਜਿਹੜੇ ਪਾਸ ਕਰ ਰਹੇ ਨੇ ਕਿਸ ਹਸੀਅਤ ਨਾਲ ਕਰ ਰਹੇ ਨੇ? ਪਿੱਛੇ ਕੋਈ ਵੀ ਹੋਏ, ਪਿੱਛੇ ਇਹਨਾਂ ਦੇ ਟਰੰਪ ਹੈ, ਮੁਸ਼ਰਫ ਹੈ, ਆਸਮ ਮੁਨੀਰ ਹੈ, ਬਾਜਵਾ ਹੈ, ਆਈ ਡੋਂਟ ਨੋ। ਸਰ ਜੀ ਮੈਨੂੰ ਇਹ ਪਤਾ ਹੈ ਕਿ ਸਾਹਮਣੇ ਬਹਿ ਕੇ ਤੇ ਲਾ ਪਾਸ ਕਰ ਰਹੇ ਨੇ, ਇਹ ਸਾਈਨ ਕਰ ਰਹੇ ਨੇ, ਇਹ ਜ਼ਿੰਮੇਦਾਰ ਨੇ। ਤੁਹਾਡੀ ਛੋਟੀ ਜੀ ਗੱਲ ਦੱਸਾਂ, ਕਿਸੇ ਕੋਲ ਫालतू ਟਾਈਮ ਨਹੀਂ ਹੈ ਕਿ ਪਾਕਿਸਤਾਨ ਨੂੰ ਡਿਕਟੇਟ ਕਰੇ ਕਿ ਇਹ ਕਾਨੂੰਨ ਬਣਾਓ। ਉਹ ਕੀ ਕਹਿੰਦੇ ਨੇ, ਉਹ ਕੀ ਮਿਸਾਲ ਸੀ ਕਿ ਬਾਦਸ਼ਾਹ ਤੋਂ ਜ਼ਿਆਦਾ ਉਹਦੇ ਜਿਹੜੇ ਪਿਆਦੇ ਹੁੰਦੇ ਨੇ, ਉਹ ਹੁੰਦੇ ਨੇ, ਉਹ ਉਲਟਾ ਨੂੰ ਆ ਕੇ ਮਸ਼ਵਰੇ ਦੇ ਰਹੇ ਹੁੰਦੇ ਨੇ ਕਿ ਇਸ ਤਰ੍ਹਾਂ ਕਰਵਾਓ, ਸਾਨੂੰ ਅਸੀਂ ਕਰਕੇ ਦੇਵਾਂਗੇ। ਟਰੰਪ ਜਾਂ ਕਿਸੇ ਵੀ ਹੋਰ ਲੀਡਰ ਕੋਲ ਇਤਨਾ ਟਾਈਮ ਨਹੀਂ ਕਿ ਤੁਹਾਨੂੰ ਡਿਕਟੇਟ ਕਰੇ ਕਿ ਪਾਕਿਸਤਾਨ 'ਚ ਦੇਖੋ, ਕਰਨਾ ਜਾਂ ਨਹੀਂ ਇਹ ਰਹਿ ਰਹੇ ਨੇ ਕਰਨਾ। 90s ਦੇ ਵਿੱਚ। ਛੋਟੀ ਹੋ ਰਹੀ ਹੈ, ਥੋੜੀ ਜੀ ਗੱਲ ਕਰਾਂਗਾ। ਟਰੰਪ ਦਾ ਤਾਂ ਆਪਣੇ ਨਿਊਯਾਰਕ ਜਿਹੜੀ ਸਟੇਟ ਹੈ ਇਹਦੇ 'ਚ ਕੰਟਰੋਲ ਨਹੀਂ ਹੈ, ਮਿਨੇਸੋਟਾ, ਕੈਲੀਫੋਰਨੀਆ, ਜਿਹਨਾਂ 'ਚ ਡੈਮੋਕ੍ਰੈਟ ਨੇ, ਉਹ ਕਹਿੰਦੇ ਮੈਂ ਇਹਨਾਂ ਦੀ ਫੰਡਿੰਗ ਰੋਕ ਦੇਣੀ। ਸਾਰੇ ਇੱਥੇ ਕਾਨੂੰਨ ਹੈ। ਉਹ ਇਹਨਾਂ ਦੇ ਟਰੰਪ ਆਪਣੇ ਮੁਲਕ 'ਚ ਜਿੱਥੇ ਦਾ ਪ੍ਰੈਜ਼ੀਡੈਂਟ ਜਿੱਥੇ ਇਲੈਕਟ ਹੋਇਆ, ਵੋਟਾਂ ਲੈ ਗਿਆ, ਉਹਦਾ ਉੱਥੇ ਕੰਟਰੋਲ ਨਹੀਂ। ਤੇ ਉਹ ਸਰ, ਉਹ ਮੈਂ ਜਸਟ ਇੱਕ ਤੁਹਾਨੂੰ ਐਗਜ਼ਾਮਪਲ ਦੇ ਰਿਹਾ ਨਾ। ਮੈਂ ਇਹ ਨਹੀਂ ਕਹਿ ਰਿਹਾ ਕਿ ਟਰੰਪ ਨੇ ਕਰਾਇਆ, ਮੈਂ ਸਿਰਫ ਇਹ ਕਹਿ ਰਿਹਾ ਕਿ ਇਹ 90s 'ਚ ਜੀ ਰਹੇ ਨੇ। ਹੁਣ 90s ਦਾ ਦੌਰ ਨਹੀਂ, ਹੁਣ 2026 ਸ਼ੁਰੂ ਹੋ ਗਿਆ ਜੀ। ਹੁਣ ਉਹ ਟਾਈਮ ਖਤਮ ਹੋ ਗਿਆ। ਹਰ ਬੰਦੇ ਦੇ ਹੱਥ ਵਿੱਚ ਲਿੱਤਰ ਹੈ, ਸਾਰਾ ਪਤਾ ਲੱਗ ਰਿਹਾ, ਸਾਰਾ ਕੁਝ ਉਹ ਵੇਖ ਰਹੇ ਨੇ। ਉਹ ਆਪਣੇ ਆਪ ਨਹੀਂ ਮਾਰ ਰਿਹਾ ਜੇ ਮਜ਼ੇ ਦੀ ਗੱਲ ਦੱਸਾਂ। ਠੀਕ ਹੈ ਜੀ। ਫੋਨ ਨੂੰ ਇਹ ਹਰ ਬੰਦੇ ਦੇ ਹੱਥ 'ਚ ਫੋਨ ਹੈ, ਬਿਮਾਰੀ ਹਰ ਬੰਦੇ ਕੋਲੇ, ਔਰ ਉਹਦਾ ਕੰਮ ਹੀ ਸਾਰੀ ਦਿਹਾੜੀ ਹੈ। ਔਰ ਕਿਉਂਕਿ ਨੌਕਰੀ ਤੇ ਹੈ ਕੋਈ ਨਹੀਂ, ਉਹਨੂੰ ਹੋਰ ਕੋਈ ਨਾ ਲੱਭੇ ਤੇ ਕਿਸੇ ਦਾ ਵਾਈਫਾਈ ਚੋਰੀ ਕਰਕੇ ਬਹਿ ਕੇ ਹੀ ਕਰਦੇ ਰਹਿੰਦੇ ਨੇ ਸਾਰੀ ਦਿਹਾੜੀ। ਠੀਕ ਹੈ। ਹੁਣ ਬੰਦਿਆਂ ਨੂੰ ਪਤਾ ਹੈ ਕਿ ਪਿੱਛੇ ਜਿਹੜਾ ਕੋਈ ਵੀ ਹੋਏ, ਜਿਹੜੇ ਸਾਹਮਣੇ ਬਿੱਲ ਪਾਸ ਹੋ ਰਹੇ ਨੇ ਤੇ ਸਾਈਨ ਹੋ ਰਹੇ ਨੇ, ਉਹ 47 ਵਾਲਿਆਂ ਦੇ ਹੋ ਰਹੇ ਨੇ। ਅਗਰ ਇਹਨਾਂ ਨੂੰ ਕੋਈ ਡਿਕਟੇਟ ਕਰ ਰਿਹਾ ਤੇ ਇਹਨਾਂ ਦਾ ਕੰਮ ਹੈ ਸਾਨੂੰ ਦੱਸਣ, ਆਵਾਮ ਨੂੰ ਦੱਸਣ ਕਿ ਇਹ ਬੰਦਾ ਸਾਨੂੰ ਡਿਕਟੇਟ ਕਰ ਰਿਹਾ ਔਰ ਇਹ ਕਰਵਾ ਰਿਹਾ। ਨਹੀਂ 47 ਤੋਂ ਮੁਰਾਦ 1947 ਨਹੀਂ ਨਹੀਂ ਨਹੀਂ। 47 ਇਹ ਬਾਸਟਰਡ 47 ਨਜਾਇਜ਼ ਨਹੀਂ, ਨਜਾਇਜ਼ ਇਲੈਕਟਡ ਸਰ ਨਹੀਂ। ਨਜਾਇਜ਼ ਤੁਸੀਂ ਕੀ ਅੰਗਰੇਜ਼ੀ 'ਚ ਕੀ ਕਹਿੰਦੇ ਹੋ? ਨਜਾਇਜ਼ ਦਾ ਮਤਲਬ ਦੱਸੋ। ਇਹ ਨਜਾਇਜ਼ ਡਿਪੈਂਡ ਕਰਦੇ ਕਿਸ ਪਾਸੇ ਯੂਜ਼ ਕਰ ਰਹੇ ਹੋ, ਉਹਦੇ 'ਚ ਬਹੁਤ ਸੇ ਲਫ਼ਜ਼ ਬਣ ਸੌਰੀ ਜੀ, ਮਾਜ਼ਰਤ, ਨਜਾਇਜ਼ 47। ਠੀਕ ਹੈ। ਹਾਂ, ਮਤਲਬ ਵੇਖੋ ਨਾ ਤੁਸੀਂ ਪੰਜਾਬੀ ਜਿਹੜੇ ਹੈ ਹੀ ਨਜਾਇਜ਼ ਨੇ, ਪੰਜਾਬੀ ਚੈਨਲ ਕੀ ਅਥਰਾਈਜ਼ ਹੈ ਕਿ ਉਹ ਬਹਿ ਕੇ ਬਿੱਲ ਪਾਸ ਕਰਨ, ਉਹ ਕਾਨੂੰਨ ਬਣਾਉਣ। ਕੱਲ ਨੂੰ ਆ ਕੇ ਇਹਨਾਂ ਨੇ ਆਵਾਮ ਨੂੰ ਕਹਿਣਾ ਕਿ ਡਿਕਟੇਟ ਕਰ ਰਹੇ ਨੇ, ਤੇ ਕਿਸੇ ਬੰਦੇ ਨੇ ਗੱਲ ਸੁਣਨੀ ਨਹੀਂ। ਨਹੀਂ ਉਹ ਕਿਸੇ ਬੰਦੇ ਨੇ ਗੱਲ ਨਹੀਂ ਸੁਣਨੀ। ਮੇਰਾ ਸਲੂਟ ਹੈ ਮਾਮੂ ਆਸਮ ਮੁਨੀਰ ਨੂੰ, ਜਨਰਲ ਹੈ ਸਾਡਾ ਜੀ। ਉਹ ਤਾਂ ਮਾਮਾ ਸਾਡਾ, ਕਿਉਂਕਿ ਮਰੀਮ ਨਵਾਜ਼ ਦਾ ਭਰਾ ਹੈ, ਉਹ ਸਾਡੀ ਅੰਮੀ ਹੈ। ਤੁਸੀਂ ਬਹੁਤ ਲੰਬੇ ਰਿਸ਼ਤੇ ਜੋੜਨ ਦੇ, ਮੈਂ ਇਸ ਤਰ੍ਹਾਂ ਦੂਰ ਨਹੀਂ ਜਾਂਦਾ ਜੇ। ਮੈਂ ਤੁਹਾਨੂੰ ਸਿੱਧੀ ਸਿੱਧੀ ਗੱਲ ਕਰਦਾ ਕਿ ਜੋ ਕਰ ਰਹੇ ਨੇ ਨਾ, ਜੇ ਦੇਖੋ ਪਾਕਿਸਤਾਨ ਇੱਕ ਇਸਲਾਮੀ ਮੁਲਕ ਹੈ, ਇਸਲਾਮ ਦੇ ਨਾਂ ਤੇ ਬਣਿਆ ਸੀ, ਉਹਦੇ 'ਚ ਕੋਈ ਕੰਮ ਇਸਲਾਮੀ ਨਹੀਂ ਹੋ ਰਿਹਾ ਕੋਈ ਇੱਕ ਸਿੰਗਲ ਕੁਝ। ਇੱਕ ਮਿੰਟ ਠਹਿਰੋ ਨਾ। ਤੁਹਾਡੇ ਮਾਸ਼ਾਅੱਲਾ ਪੰਜਾਬ ਦੇ ਵਿੱਚ ਉਹਨਾਂ ਨੇ 65,000 ਉਲਮਾ ਕਰਾਮ ਜਾਂ ਮੌਲਾਨਾ ਜਿਹੜੇ ਮਸਜਿਦਾਂ ਦੇ ਇੰਚਾਰਜ ਸੋ ਕਾਲਡ ਮੌਲਾਨਾ, ਦੇ ਆਰ ਨਾਟ ਅ ਮੌਲਾਨਾ, ਉਹਨਾਂ ਨੂੰ ਵਜ਼ੀਫਾ ਲਾ ਕੇ ਗਵਰਨਮੈਂਟ ਦਾ, ਉਹਨਾਂ ਦੇ ਵਿੱਚੋਂ ਚਲੋ ਕੁਝ ਜਿਹੜੇ ਨੇ ਉਹਨਾਂ ਨੂੰ ਬੋਲਣਾ ਚਾਹੀਦਾ ਹੈ ਕਿ ਭਈ ਇਸਲਾਮ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਤੁਸੀਂ ਕਰ ਰਹੇ ਹੋ, ਫਿਰ ਤੁਸੀਂ ਪਾਕਿਸਤਾਨ ਦਾ ਨਾਂ ਹੀ ਫਿਰ ਚੇਂਜ ਕਰ ਦਿਓ। ਸਿਰਫ ਪਾਕਿਸਤਾਨ ਰਹਿਣ ਦੇਣਾ, ਇਸਲਾਮਿਕ ਰਹਿਣ ਦੇਣਾ, ਰਿਪਬਲਿਕ ਰਹਿਣ ਦਿਓ, ਕਿਉਂਕਿ ਦੋਵੇਂ ਕੰਮ ਸਰ ਉਹ ਅੱਗੇ ਹੀ ਕੋਈ ਨਹੀਂ।
ਨਹੀਂ ਫਿਰ ਨਾ ਵੀ ਸਿਰਫ ਪਾਕਿਸਤਾਨ ਕਹਿ ਲਓ, ਮਤਲਬ ਪੂਰਾ ਉਹਦਾ ਨਾਂ ਜਿਹੜਾ ਉਹ ਹੁਣ ਅਸੀਂ ਚੇਂਜ ਕਰਕੇ ਨਵਾਜ਼ ਸ਼ਰੀਫ ਰੱਖ ਦੇਣਾ। ਕਿਸੇ ਵੀ ਕੋਈ ਅਸੀਂ ਨਵਾਜ਼ ਸ਼ਰੀਫ ਸਾਹਿਬ ਤੁਹਾਨੂੰ ਦੱਸਾਂ ਉਹ ਰਿਟਾਇਰਡ ਹੋ ਗਏ ਸਰ ਜਿਤਨੇ ਨਹੀਂ 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 ਜਿਤਨੇ ਹਸਪੀਟਲ ਨੇ ਮਰੀਮ ਔਰ ਨਵਾਜ਼ ਸ਼ਰੀਫ ਦੇ ਨਾਂ ਤੇ ਬਣ ਰਹੇ ਨੇ, ਜਿਤਨੇ ਰੋਡ ਨੇ ਬਣ ਰਹੇ ਨੇ, ਹੁਣ ਤੁਸੀਂ ਲਾਹੌਰ 'ਚ ਜਾ ਕੇ ਡਾਇਰੈਕਸ਼ਨ ਪਾਓ ਨਾ। ਫਾਰ ਐਗਜ਼ਾਮਪਲ ਤੁਸੀਂ ਜਾ ਕੇ 에ਅਰਪੋਰਟ ਤੇ ਲੱਥੇ ਹੋ, ਜੀ ਜੀ ਤੁਸੀਂ ਜਾਣਾ ਮਾਡਲ ਟਾਊਨ, ਠੀਕ ਹੈ ਤਾਂ ਉਹਨਾਂ ਤੁਹਾਨੂੰ ਕਹਿਣਾ 에ਅਰਪੋਰਟ ਤੋਂ ਐਗਜ਼ਿਟ ਕਰੋ, ਨਵਾਜ਼ ਸ਼ਰੀਫ ਚੌਕ 'ਚੋਂ ਰਾਈਟ ਕਰ ਲਓ, ਅੱਗੇ ਮਰੀਮ ਬੇਕਰੀ ਆਏਗੀ ਉੱਥੋਂ ਲੈਫਟ ਕਰ ਲਓ, ਅੱਗੇ ਹਮਜ਼ਾ ਕੁਕੜੀ ਦਾ ਜਿਹੜਾ ਉਹ ਫਾਰਮ ਆਏਗਾ ਉੱਥੋਂ ਰਾਈਟ ਕਰ ਲਓ। ਉਹ ਤੁਹਾਨੂੰ ਨਾ ਹੀ ਉਹਨਾਂ ਦੇ ਲੈ ਰਿਹਾ ਤੇ ਉਹ ਸਾਰਾ ਫਿਰ ਉੱਤੇ ਚੇਂਜ ਕਰਕੇ ਨਵਾਜ਼ ਸ਼ਰੀਫ ਕਰ ਦਿਓ। ਪਾਕਿਸਤਾਨ ਦੀ ਕਿਹੜੀ ਲੋੜ ਹੈ? ਉਹ ਲੋਕ ਤੇ ਜਾਇਲ ਸੀ, ਦੇਖੋ ਨਹੀਂ ਨਵਾਜ਼ ਸ਼ਰੀਫ ਸਾਹਿਬ ਉਹ ਲੋਕ ਤੇ ਜਾਇਲ ਸੀ। ਨਹੀਂ ਦੇਖੋ ਅਸੀਂ ਜਿਹੜਾ ਨਾ ਜ਼ਿਆਤੀ ਉਹਨਾਂ ਨੇ ਹੋਣਾ ਚਾਹੀਦਾ, ਨਾ ਹੀ ਕਾਨੂੰਨਦਾਨ ਨੇ, ਨਾ ਹੀ ਉਹ ਕਿਸੇ ਪਾਸੇ ਨਜ਼ਰ ਆ ਰਹੇ ਨੇ, ਤੇ ਉਹ ਉਹਨਾਂ ਦੇ ਬਾਰੇ ਨਹੀਂ ਕਰ ਰਹੇ। ਜਿਹੜੇ ਲਾ ਪਾਸ ਕਰ ਰਹੇ ਨੇ ਸੀ ਉਹਨਾਂ ਨੂੰ ਕਹੋ ਕਿ ਭਾਈ ਮੇਕ ਕਾਮਨ ਸੈਂਸ ਲਾ, ਜਿਨ੍ਹਾਂ ਦੀ ਸੈਂਸ ਬਣੇ। ਤੁਸੀਂ ਜਿਹੜਾ ਕਰ ਰਹੇ ਹੋ ਨਾ ਇਹ ਰੈਸਪੀ ਫॉर ਡਿਜ਼ਾਸਟਰ ਭਾਈਜਾਨ ਤੁਹਾਡੀ ਗੱਲ ਟੋਕਣ ਵਾਲਾ ਬੋਲਣ ਦਾ ਦਿਆ ਕਰੋ ਨਾ ਤੁਸੀਂ। ਨਹੀਂ, ਤੁਸੀਂ ਬੋਲੋ ਜ਼ਰੂਰ, ਲੇਕਿਨ ਮੇਰਾ ਨਾ ਫੋਨ ਸੜਦਾ, ਤਕਲੀਫ ਹੁੰਦੀ ਹੈ। ਫਿਰ ਤੁਸੀਂ ਮੈਂ ਤੁਹਾਨੂੰ ਹਾਲ ਦੱਸ ਦਵਾਂ ਨਾ, ਦੱਸੋ ਇਹਦਾ ਹਾਲ ਕੋਈ ਦੱਸੋ। ਮੈਂ ਤਾਂ ਹੁਣ ਪਾਣੀ ਵੀ ਨਾਲ ਰੱਖਿਆ। ਤੁਸੀਂ ਇੰਨੀ ਸਰਦੀ 'ਚ ਪਹਿਲਾਂ ਹੀ ਹਾਫ ਟੀ-ਸ਼ਰਟ ਪਾਈ ਜੇ, ਇਹਨੂੰ ਵੀ ਲਾ ਦਿਓ ਤੇ ਬਾਹਰ ਬਰਫ਼ ਤੇ ਜਾ ਕੇ ਨਾ ਯਕੀਨ ਕਰੋ ਮੈਨੂੰ ਪਸੀਨਾ ਆਇਆ, ਵੇਖ ਲਓ ਬਾਹਰ ਬਰਫ਼ ਪਈ ਹੈ ਨਾ, ਤੁਸੀਂ ਜਾ ਕੇ ਦੁਤਰਾ ਉਹ ਪਲਸੇਟੀਆਂ ਖਾ ਕੇ ਆਓ ਤੇ ਠੰਡੇ ਹੋ ਜਾਓਗੇ। ਦੂਸਰਾ ਭਾਈ ਜੀ ਨਹੀਂ ਹੈ ਨਾ, ਚੁੱਪ करके थोड़ा आराम करो, अल्लाह बेहतर करेगा, ठीक हो जाएगा, थोड़ा सा ठहर जाओ। बिकॉज हुण तुसी जेड़े चली पई है ना, फिर देखो नहीं साइड मैं ਤੁਹਾਨੂੰ ਇੱਕ ਮਿਸਾਲ ਦੇਣਾ ਜੀ। ਬੱਚਾ ਹੁੰਦਾ ਨਾ, ਉਹਨੂੰ ਕੋਈ ਬੰਦਾ ਚੰਡ ਮਾਰੇ ਨਾ ਤੇ ਉਹਦੇ ਕੋਲ ਹੋਰ ਤੇ ਕੋਈ ਨਹੀਂ ਹੋ ਸਕਦਾ। ਉਹਦਾ ਅਗਰ ਜ਼ਿਆਦਾ ਵਾਸ ਚੱਲੇ ਤੇ ਉਹ ਗਾਲ ਕੱਢ ਲੈਂਦਾ, ਜੇ ਹੋਰ ਜ਼ਿਆਦਾ ਉਹ ਡਰ ਜਾਏ ਨਾ ਤੇ ਉਹ ਮੂੰਹ ਚੋਂ ਨਹੀਂ ਕੱਢਦਾ, ਉਹ ਦਿਲ 'ਚ ਗਾਲਾਂ ਕੱਢ ਲੈਂਦਾ। ਠੀਕ ਹੈ, ਤੇ ਫਿਰ ਹੁਣ ਅਸੀਂ ਤੇ ਦੁਆ ਹੀ ਕਰ ਸਕਨੇ ਆ, ਜਿਹੜਾ ਬੰਦਾ ਪਾਕਿਸਤਾਨ ਦਾ ਬੁਰਾ ਸੋਚ ਰਿਹਾ ਅੱਲਾ ਉਹਦਾ ਬੇੜਾ ਗਰਕ ਕਰੇ। ਬਿਲਕੁਲ ਉਹ ਕੋਈ ਵੀ ਹੈ, ਉਹ ਮਰੀਮ ਹੈ, ਨਵਾਜ਼ ਸ਼ਰੀਫ, ਇਮਰਾਨ ਖਾਨ ਹੈ, ਮੈਂ, ਤੁਸੀਂ ਹੋ, ਜਿਹੜਾ ਵੀ ਉਹਦਾ ਨਾਲ ਬੁਰਾ ਕਰ ਰਿਹਾ, ਉਹਦਾ ਬੁਰਾ ਸੋਚ ਰਿਹਾ, ਅੱਲਾ ਉਹਦਾ ਬੇੜਾ ਗਰਕ ਕਰੇ। ਤੁਹਾਨੂੰ ਗੱਲ ਦੱਸਾਂ, ਪਾਕਿਸਤਾਨ ਦੇ ਨਾਲ ਜਿਨ੍ਹਾਂ ਨੇ ਕੀਤਾ ਹੈ ਨਾ, ਉਹਨਾਂ ਦਾ ਅੰਜਾਮ ਬਹੁਤ ਬੁਰਾ ਹੁੰਦਾ ਹੈ। ਲੇਕਿਨ ਉਸ ਵਕਤ ਸਰ ਸਾਨੂੰ ਰਗੜ ਗਏ ਨੇ, ਅਸੀਂ ਹੁਣ ਕੀ ਕਰੀਏ, ਗਰੀਬ ਮਰ ਰਿਹਾ। ਲੇਕਿਨ ਮੇਰੀ ਗੱਲ ਸੁਣੋ ਨਾ, ਠੀਕ ਹੈ ਉਹਨਾਂ ਨੇ ਤੁਹਾਡੇ ਨਾਲ ਜ਼ਿਆਦਤੀ, ਮਤਲਬ ਪਾਕਿਸਤਾਨ ਨਾਲ ਜਿਨ੍ਹਾਂ ਨੇ ਜ਼ਿਆਦਤੀ ਕੀਤੀ ਉਹਨਾਂ ਦੇ ਵੀ ਬਹੁਤ ਬੁਰੇ ਅੰਜਾਮ ਹੋਏ ਨੇ। ਤੁਸੀਂ ਕਿਸੇ ਦਾ ਨਾਂ ਲੈ ਕੇ, ਮੈਂ ਕਿਸੇ ਬੰਦੇ ਦੀ ਜ਼ਿਆਦਤੀ ਨਾਂ ਨਹੀਂ ਲੈਂਗਾ, ਲੇਕਿਨ ਤੁਸੀਂ ਹਿਸਟਰੀ ਖੋਲ ਕੇ ਵੇਖ ਲਓ। ਖੈਰ ਉਹ 47 ਤੋਂ ਬਾਅਦ ਹੈ, ਖੈਰ 71 ਸੇ ਤੁਹਾਡਾ ਅਲੱਦਗੀ ਹੋਈ ਹੈ ਜਾਂ ਤੁਹਾਨੂੰ ਤੋੜਿਆ ਗਿਆ, ਜਿਹੜਾ ਪਹਿਲੀ ਟੋਟਾ ਥੋੜਾ ਤੁਹਾਨੂੰ ਲੱਭੇ ਸੀ ਹੁਣ ਛੋਟਾ ਕਰਤਾ ਗਿਆ। ਉਸ ਤੋਂ ਬਾਅਦ ਉਹਨਾਂ ਖਾਨਦਾਨਾਂ ਨਾਲ ਕੀ ਹੋਇਆ, ਉਹਨਾਂ ਦੀ ਅੱਜ ਕੌਣ ਵਿਰਾਸਤ, ਮੇਰੀ ਮੈਂ ਬੋਲਣਾ ਉਹਨਾਂ ਦੀ ਵਿਰਾਸਤ 'ਚ ਕੌਣ ਹੈ। ਉਸ ਤੋਂ ਬਾਅਦ ਵੀ ਜਿਹੜੇ ਆਏ ਨੇ ਉਹਨਾਂ ਨਾਲ ਕੀ ਹੋਇਆ, ਤੁਸੀਂ ਜ਼ਰਾ ਸੋਚ ਕੇ ਤੇ ਲਿਆਓ ਨਾ। ਤੇ ਜਿਹੜੇ ਹੁਣ ਕਰ ਰਹੇ ਨੇ, ਜੇ ਕੋਈ ਗਲਤ ਕਰ ਰਿਹਾ ਤਾਂ ਉਹਨਾਂ ਨਾਲ ਵੀ ਉਸੇ ਤਰ੍ਹਾਂ ਹੀ ਹੋ ਜਾਏਗਾ। ਕਿਉਂਕਿ ਅਸੀਂ ਇਨਸਾਨ ਆ, ਸਾਡੀ ਬਹੁਤ, ਅਸੀਂ ਆਪਣੇ ਆਪ ਨੂੰ ਸਮਝਦੇ ਨਾ ਪਾਵਰਫੁਲ ਨਾ, ਵੀ ਆਰ ਨਥਿੰਗ। ਸਭ ਤੋਂ ਵੱਡੀ ਪਾਵਰ ਅੱਲਾਹ ਤਾਲਾ ਦੀ ਹੈ। ਇਨਸਾਨ ਦੀ ਕੀ ਵੈਲਿਊ ਹੈ। ਤੇ ਉਹ ਜਨਾਬ ਬਿਲਕੁਲ ਠੀਕ ਹਾਸ਼ਾ ਹੋ ਜਾਏਗੀ। ਤੁਸੀਂ ਇਤਨੀ ਟੈਨਸ਼ਨ ਪਰੇਸ਼ਾਨੀ ਨਾ ਲਓ, ਥੋੜਾ ਕਾਮ ਡਾਊਨ ਰਹੋ। ਆਪਣਾ ਬਲੱਡ ਪ੍ਰੈਸ਼ਰ ਵਧਾ ਕੇ ਟੈਨਸ਼ਨ ਲੈ ਰਹੇ ਹੋ, ਕਿਉਂਕਿ ਇਸ ਟਾਈਮ ਤੇ ਇਹਦਾ ਹੱਲ ਮੈਨੂੰ ਦੇਖੋ, ਮੇਰਾ ਵਾਲਦ ਜਿਹੜਾ ਉਹ ਚਲੋ ਉਹਨਾਂ ਵਾਹੀ ਨਹੀਂ ਕੀਤੀ, ਲੇਕਿਨ ਅਸੀਂ ਜ਼ਿਮੀਂਦਾਰ ਘਰਾਣੇ ਤੋਂ ਬਿਲੋਂਗ ਕਰਦੇ ਹਾਂ। ਠੀਕ ਹੈ, ਆਲੂ 3 ਰੁਪਏ ਕਿਲੋ ਵਿਕਦਾ ਰਿਹਾ। ਬਿਲਕੁਲ ਜਿਹੜਾ ਤੱਕ ਵਿਕਦਾ ਰਿਹਾ ਸਰ, ਨਹੀਂ ਪਹਿਲੇ ਤੱਕ ਇਹ ਵੀ 3 ਰੁਪਏ ਕਿਲੋ ਤੁਸੀਂ ਮੰਡੀ ਤੋਂ ਜਾ ਕੇ ਲਓ ਨਾ, ਤੇ 3 ਰੁਪਏ ਕਿਲੋ ਦੇ ਹਿਸਾਬ ਨਾਲ ਤੁਹਾਨੂੰ ਲੱਭ ਰਿਹਾ। ਬਿਕੋਜ਼ ਫਾਰਮਰ ਗੈਟਸ ਕਿਲਡ, ਕਿ ਜਿਹੜਾ ਫਾਰਮਰ ਕੋਈ ਨਹੀਂ ਬਚਦਾ। ਮੇਰੀ ਫੈਮਿਲੀ ਜਿਹੜੀ ਪਿੱਛੋਂ ਫਾਰਮਰ ਹੀ ਨੇ ਨਾ, ਉਹ ਕਿਹੜਾ ਉੱਥੋਂ ਉਹਨਾਂ ਦੀਆਂ ਮਿਲਾਂ ਚੱਲਦੀਆਂ ਨੇ। ਪ੍ਰੋਬਲਮ ਹੈ ਕਿ ਤੁਸੀਂ ਹੁਣ ਜਸਟ ਵੇਟ ਕਰੋ, ਦਿਨ ਰਹਿ ਗਏ ਨੇ 15 ਰਮਜ਼ਾਨ ਸ਼ਰੀਫ ਵਿੱਚ। ਬਿਲਕੁਲ ਇਹ ਹੀ ਆਲੂ 3 ਰੁਪਏ ਜਿਹੜਾ ਉਹਨਾਂ ਨੇ ਖਰੀਦਿਆ, ਤੁਹਾਨੂੰ 100 ਰੁਪਏ ਕਿਲੋ ਲੱਭਣਾ ਜਾਂ ਜ਼ਿਆਦਾ। ਪਰ ਇਹਦੇ 'ਚ ਗਲਤੀ ਕਿਹਦੀ ਹੈ? ਗਵਰਨਮੈਂਟ, ਜਿਹੜਾ ਸੋ ਕਾਲ ਗਵਰਨਮੈਂਟ ਨੇ, ਦਿਸ ਇਜ਼ देयर ਜੌਬ। ਉਹਨਾਂ ਨੂੰ ਉਹ ਜਿਹੜੇ ਕਾਨੂੰਨ ਬਣਾ ਰਹੇ ਨੇ ਘੂਰਨ ਵਾਲੇ, ਉਹਦੇ ਤੋਂ ਫੁਰਸਤ ਨਹੀਂ ਮਿਲ ਰਹੀ, ਉਧਰ ਕਿੱਧਰ ਜਾਣਾ ਉਹਨਾਂ ਨਹੀਂ। ਉਹ ਤਾਂ ਗਲਤ ਕਾਨੂੰਨ, ਜੇ ਮੈਂ ਅਜੇ ਪੜ੍ਹਿਆ ਨਹੀਂ ਜੇ ਭਾਈ, ਮੈਂ ਮਾਜ਼ਰਤ ਕਰਦਾ, ਮੈਨੂੰ ਡਿਟੇਲ ਪੜ੍ਹਨੀ ਚਾਹੀਦੀ ਸੀ ਪੂਰੀ। ਮੈਂ ਫਿਰ ਮੇਰਾ ਜਿਹੜਾ ਨਾ, ਨਹੀਂ ਤੁਸੀਂ ਠੰਡੇ ਰਹੋ, ਮੈਨੂੰ ਤਕਲੀਫ ਹੋ ਰਹੀ ਹੈ ਤੁਸੀਂ ਯਾਰ। ਦੇਖੋ ਮੈਂ ਰੋਟੀ ਖਾ ਰਿਹਾ ਨਾ, ਨਸੀਬ ਭਾਈ ਮਾਜ਼ਰਤ, ਅੱਜ ਮੇਰਾ ਪਾਰਾ ਆਈ ਇਸ ਪਾਸੇ ਹੋਇਆ, ਬੋਲੋ। ਅਸੀਂ ਮੈਂ ਰੋਟੀ ਖਾ ਰਿਹਾ, ਮੈਨੂੰ ਕੋਈ ਤਕਲੀਫ ਨਹੀਂ, ਮੈਂ ਰੋਟੀ ਕਮਾ ਰਿਹਾ, ਖਾ ਰਿਹਾ, ਇੰਜੋਏ ਕਰ ਰਿਹਾ। ਤਕਲੀਫ ਹੁੰਦੀ ਜਿਹੜੇ ਉੱਥੇ ਰੋਂਦੇ ਨੇ ਪਏ, ਉਹਨਾਂ ਦੀ ਤਕਲੀਫ ਹੁੰਦੀ, ਉਹ ਵੀ ਸਾਡੇ ਭੈਣਾਂ ਭਰਾ ਨੇ।
ਇਸ ਵਾਸਤੇ ਤਕਲੀਫ ਹੁੰਦੀ ਤੇ ਬੋਲ ਰਿਹਾ। ਔਰ ਮੈਨੂੰ ਕੋ ਅੱਲਾ ਮਾਫੀ ਦੇ ਕਿਹੜਾ ਕੁ ਸ਼ੌਕ ਹੈ ਜੀ। ਠੀਕ ਹੈ, ਅੱਜ ਦਾ ਵੀਲਾਗ ਅਸੀਂ ਇੱਥੇ ਹੀ ਖਤਮ ਕਰਨੇ ਆ। ਅਗਰ ਕਿਸੇ ਨੂੰ ਮੇਰੀ ਕੋਈ ਗੱਲ ਬੁਰੀ ਲੱਗੇ ਤਾਂ ਮਾਜ਼ਰਤ, ਫਿਰ ਮਾਜ਼ਰਤ। ਤੇ ਇਨਸ਼ਾਅੱਲਾ ਮਿਲਦੇ ਆ ਤੁਹਾਨੂੰ ਅਗਲੇ ਵੀਲਾਗ ਦੇ ਵਿੱਚ। ਅੱਲਾ ਹਾਫਿਜ਼।